ਅਟਾਰਨੀ ਟਰਕੀ ਨਾ ਜੀ, ਇਹ ਪ੍ਰਾਈਵੇਟ ਸਪਾਂਸਰਸ਼ਿਪ ਰੈਫਿਊਜੀ ਦੀ ਜਿਹੜਾ ਇੱਕ ਪ੍ਰੋਗਰਾਮ ਲਾਂਚ ਹੋਇਆ, ਕੀ ਤੁਹਾਨੂੰ ਉਸ ਦੇ ਬਾਰੇ ਹੈ ਰਾਈਟ ਨਾਓ ਨੌਲੇਜ? ਜਿਹੜੇ ਰੀਸੈਂਟਲੀ ਯੂਐਸ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਹਨਾਂ ਪਾਲਿਸੀਜ਼ ਦੇ ਵਿੱਚ ਐਡੀਸ਼ਨ ਕੀਤੀ ਗਈ ਹੈ। ਇਹਨਾਂ ਨੇ ਜੀ ਪ੍ਰੋਗਰਾਮ ਇੱਕ ਦੁਆਰਾ, ਇਹ ਪੁਰਾਣਾ ਹੀ ਪ੍ਰੋਗਰਾਮ ਚੱਲਦਾ 1950 ਤੋਂ ਚੱਲਣ ਦੇ ਆ, ਪੇਰੋਲ ਵਾਲਾ। ਠੀਕ ਹੈ। ਤੇ ਕਈ ਜਿਹੜੇ ਪੰਜਾਬੀ ਹੈਗੇ ਆਪਣੇ, ਉਹਨਾਂ ਨੇ ਇਹਦਾ ਬੈਨੀਫਿਟ ਆਲਰੇਡੀ ਲਿੱਤਾ ਹੋਇਆ। ਫੋਰ ਐਗਜ਼ਾਮਪਲ ਕੋਈ ਅਸਾਈਲਮ ਤੇ ਸੀਗਾ ਤੇ ਪਿੱਛੇ ਘਰਦਿਆਂ ਨੂੰ ਬਹੁਤ ਜ਼ਿਆਦਾ ਐਕਸਟ੍ਰੀਮ ਮੈਡੀਕਲ ਐਮਰਜੈਂਸੀ, ਜਿੱਦਾਂ ਕੈਂਸਰ ਦਾ ਕੇਸ ਹੋ ਗਿਆ ਜਾਂ ਨੀਅਰ ਡੈਥ ਸਿਚੁਏਸ਼ਨ ਆ, ਜਿਹਦੇ ਵਿੱਚ ਬੰਦਾ ਪੇਰੋਲ ਲੈ ਕੇ ਵਾਪਸ ਜਾ ਸਕਦਾ ਸੀ ਤੇ ਉਰੇ ਆ ਸਕਦਾ। ਤੇ ਕਈ ਇਦਾਂ ਦੇ ਵੀ ਹੈਗੇ, ਕਈਆਂ ਦੇ ਰਿਲੇਟਿਵਸ ਇੱਥੇ ਸੀਗੇ ਤੇ ਉਹ ਪੇਰੋਲ ਲੈ ਕੇ ਅਮਰੀਕਾ ਦੇ ਵਿੱਚ ਐਂਟਰ ਕੀਤੇ ਆ ਕਿ ਹਿਊਮੈਨਿਟੇਰੀਅਨ ਰੀਜ਼ਨ ਤੇ ਸਾਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਹਨਾ। ਸੋ ਇਹ ਜਿਹੜਾ ਸੀਗਾ ਪ੍ਰੋਗਰਾਮ 1950 ਦੇ ਵਿੱਚ ਸ਼ੁਰੂ ਹੋਇਆ ਸੀਗਾ ਤੇ ਹਜ਼ਾਰਾਂ ਲੋਕਾਂ ਨੇ ਇਹਦਾ ਬੈਨੀਫਿਟ ਜਿਹੜਾ ਆਲਰੇਡੀ ਕਈ ਸਰਕਾਰਾਂ ਦੇ ਥੱਲੇ ਲਿੱਤਾ। ਤੇ ਇਹਨੂੰ ਹੁਣ ਬਾਈਡਨ ਸਰਕਾਰ ਕੀ ਸੀਗੀ ਕਿ ਉਹਨਾਂ ਨੇ ਵਾਅਦੇ ਬਹੁਤ ਜ਼ਿਆਦਾ ਕੀਤੇ, ਹਰੇਕ ਤੇ ਉਹ ਜਿੱਤ ਨਹੀਂ ਸਕੀ, ਪੂਰੇ ਨਹੀਂ ਕਰ ਪਾਈ ਆਪਣੇ ਵਾਅਦੇ। ਤੇ ਉਹਨਾਂ ਨੇ ਹੁਣ ਕੀ ਹੈ ਕਿ ਲੀਗਲੀ ਜਿਹੜੇ ਟੂਲ ਜਿੰਨੇ ਵੀ ਹੈਗੇ ਉਹਨੂੰ ਉਹ ਸੋਚ ਰਹੇ ਕਿ ਕਿੱਦਾਂ ਉਹਨੂੰ ਖਿੱਚ ਧੂ ਕੇ ਪ੍ਰੋਗਰਾਮ ਜਿਹੜਾ ਇਮੀਗ੍ਰੇਸ਼ਨ ਦਾ ਐਕਸਪੈਂਡ ਕੀਤਾ ਜਾਵੇ। ਤੇ ਡੈਮੋਕ੍ਰੈਟਸ ਦਾ ਵੀ ਫਿਰ ਆਹੀ ਗੋਲ ਆ ਕਿ ਸ਼ਟਰ ਕਿੱਦਾਂ ਖੋਲ੍ਹਿਆ ਜਾਵੇ ਕਿ ਵੱਧ ਤੋਂ ਵੱਧ ਇਮੀਗ੍ਰੈਂਟ ਜਿਹੜੇ ਹੈਗੇ ਆ 3-4 ਸਾਲਾਂ 'ਚ ਆ ਜਾਣ, ਕਿਉਂਕਿ ਡੈਮੋਕ੍ਰੈਟ ਨੂੰ ਇਮੀਗ੍ਰੈਂਟਸ ਦੇ ਆਏ ਦਾ ਫਾਇਦਾ ਉਹਨਾਂ ਦੀ ਪੋਲਿਟਿਕਸ ਦਾ। ਸੋ ਨਿਊਟਰਲ ਗੱਲ ਕਰਾਂਗੇ, ਕੋਈ ਏਦਾਂ ਨਹੀਂ ਕਿ ਰਿਪਬਲਿਕਨਾਂ ਨਾਲ ਸਾਡੀ ਦੁਸ਼ਮਣੀ ਹੈ ਜਾਂ ਡੈਮੋਕ੍ਰੈਟਾਂ ਨਾਲ ਬਹੁਤ ਪਿਆਰ ਆ। ਮਤਲਬ ਇਮੀਗ੍ਰੇਸ਼ਨ ਦਾ ਸ਼ੋਅ ਆ। ਸੋ ਏਦਾਂ ਆ ਕਿ ਇੱਕ ਸਰਕਾਰ ਆ, ਉਹਨੂੰ ਉਹਦੀ ਜਿਹੜੀ ਪੋਲਿਟਿਕਸ ਆ ਉਹ ਚੱਲਦੀ ਆ ਇਮੀਗ੍ਰੈਂਟਸ ਦੇ ਬੇਸ ਤੇ ਕਿ ਬੈਨੀਫਿਟ ਦੇ ਦਿਓ ਇਮੀਗ੍ਰੈਂਟਸ ਨੂੰ, ਆਉਣ ਦਿਓ। ਵੋਟ ਬੈਂਕ ਜਿਹੜਾ ਉਹਨਾਂ ਦਾ ਹੈਗਾ, ਲਿਬਰਲ ਬੇਸ ਜਿਹੜਾ ਹੈਗਾ, ਲਿਬਰਲ ਬੇਸ ਜਿਹੜਾ ਹੈਗਾ ਉਹ ਹਮੇਸ਼ਾ ਜਿਹੜਾ ਇਮੀਗ੍ਰੈਂਟਸ ਨੂੰ ਪਸੰਦ ਕਰੂਗਾ। ਕਿਉਂਕਿ ਤੇ ਜਿਹੜਾ ਦੂਜਾ ਰਾਈਟ ਵਿੰਗ ਹੈਗਾ ਉਹ ਹਮੇਸ਼ਾ ਇਮੀਗ੍ਰੈਂਟਾਂ ਨਾਲ ਨਫ਼ਰਤ ਕਰੂਗਾ। ਸੋ ਜਿਹੜੀ ਰਿਪਬਲਿਕਨ ਪਾਰਟੀ ਇੱਦਾਂ ਨਹੀਂ ਕਿ ਉਹ ਇਮੀਗ੍ਰੈਂਟਾਂ ਨੂੰ ਹੇਟ ਕਰਦੀ ਆ ਉਹਨਾਂ ਦਾ, ਪਰ ਇੱਦਾਂ ਕਿ ਇਲੈਕਸ਼ਨਾਂ ਜਿਹੜੀਆਂ ਉਹ ਜਿੱਤਦੇ ਅੱਜ ਕੱਲ੍ਹ, ਜਿਹੜਾ ਜਿੱਦਾਂ ਦਾ ਟਾਈਮ ਚੱਲਦਾ ਪਿਆ ਉਹਦੇ ਵਿੱਚ ਇਹ ਹੈ ਕਿ ਇਮੀਗ੍ਰੇਸ਼ਨ ਇੱਕ ਮੁੱਦਾ ਬਣ ਜਾਂਦਾ। ਤੇ ਮੁੱਦਾ ਫਿਰ ਜਦੋਂ ਬਣਦਾ ਤੇ ਦੋਨੋਂ ਸਾਈਡਾਂ ਦੀ ਐਕਸਟ੍ਰੀਮ ਪੋਜੀਸ਼ਨ ਜਿਹੜੀ ਹੋ ਜਾਂਦੀ ਹੈ ਜੀ। ਬਾਈਡਨ ਸਰਕਾਰ ਨੇ ਕੀ ਕੀਤਾ ਕਿ ਆ ਜਿਹੜਾ ਪ੍ਰੋਗਰਾਮ ਸੀਗਾ ਚੱਕ ਕੇ ਪੇਰੋਲ ਵਾਲਾ, ਇਹ ਕਹਿੰਦੇ ਕਿ ਇਹਨੂੰ ਆਪਾਂ ਐਕਸਪੈਂਡ ਕਰ ਦੇਣਾ। ਤੇ ਇਹਨਾਂ ਨੇ ਇੰਨਾ ਕੁ ਐਕਸਪੈਂਡ ਕਰਤਾ ਜਿੰਨਾ ਅੱਜ ਤੱਕ ਕਿਸੇ ਨੇ ਨਹੀਂ ਐਕਸਪੈਂਡ ਕੀਤਾ। ਠੀਕ ਹੈ। ਉਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਚਾਨਣਾ ਪਾਉਂਦੇ ਆ। ਸੋ ਕੀ ਸੀਗਾ ਕਿ ਇਹ ਪੇਰੋਲ ਪ੍ਰੋਗਰਾਮ ਆ, ਤੇ ਇਹ ਕਹਿੰਦੇ ਕਿ ਇਹਨਾਂ ਨੇ ਇੱਕ ਐਪ ਬਣਾਤੀ ਕਿ ਆਨਲਾਈਨ ਤੁਸੀਂ ਨਾ ਵੈਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ। ਤੇ 30,000 ਲੋਕੀ ਕਹਿੰਦੇ ਆਪਾਂ ਪਰ ਮੰਥ, ਵਿਚ ਇਜ਼ ਅ ਬਿਗ ਨੰਬਰ, 30,000 ਲੋਕੀ ਹੇਟੀ ਤੋਂ, ਕਿਊਬਾ ਤੋਂ, ਨਿਕਰਾਗੁਆ ਤੋਂ ਤੇ ਵੈਨੇਜ਼ੁਏਲਾ ਤੋਂ, ਤੇ ਸਿੱਧੇ ਆਪਾਂ ਜਿਹੜੇ 30,000 ਲੋਕੀ ਹਰ ਮਹੀਨੇ ਆਪਾਂ ਇਹ ਪੇਰੋਲ ਪ੍ਰੋਗਰਾਮ ਦੇ ਥੱਲੇ ਐਕਸੈਪਟ ਕਰਨੇ ਆ। ਤੇ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਅਕਤੂਬਰ ਦੇ ਵਿੱਚ ਵੈਨੇਜ਼ੁਏਲਾ ਲਈ ਸਿਰਫ ਕੀਤਾ ਸੀਗਾ ਤੇ ਉਹਨਾਂ ਨੂੰ ਕਿਹਾ ਸੀ ਕਿ 24,000 ਐਡਮਿਟ ਕਰਨੇ ਆ। ਸੋ ਉਹਨਾਂ ਨੇ ਕੀਤੇ ਵੀ ਆ। ਸੋ ਹੁਣ ਇਹ ਕਹਿੰਦੇ ਕਿ 30,000 ਆਪਾਂ ਹਰੇਕ ਮਹੀਨੇ ਜਿਹੜਾ ਉਹ ਕਰਨਾ। ਸੋ ਇਹ ਵੀ ਲੀਗਲੀ ਉਹ ਕਰਦੇ ਆ ਕਿ ਠੀਕ ਹੈ, ਜਦੋਂ ਕੋਈ ਚੈਲੰਜ ਕਰੂਗਾ ਕੋਰਟ 'ਚ ਜਾਊਗਾ, ਸਟੇ ਲੱਗੂਗੀ, ਤਦ ਤੱਕ ਆਪਾਂ ਕਾਫੀ ਸਾਰੇ ਬੰਦੇ ਜਿਹੜੇ ਆ ਉਹ ਅੰਦਰ ਵਾੜ ਲੈਣੇ ਆ। ਸਹੀ ਗੱਲ। ਸੋ ਬਾਈਡਨ ਆਫਿਸ ਜਿਹੜਾ ਹੈਗਾ ਉਹ ਕਹਿੰਦੇ ਕਿ ਕਾਫੀ ਇਹ ਇਨੋਵੇਟਿਵ ਅਪਰੋਚ ਆ ਸਾਡੀ, ਲੀਗਲ ਆਪਾਂ ਇੱਕ ਟੂਲ ਦੇਤਾ ਕਿ ਇੱਕ ਜਿਹੜਾ ਸਾਡਾ ਸਿਸਟਮ ਸੀਗਾ ਉਹ ਪ੍ਰੋਪਰ ਫੰਕਸ਼ਨ ਨਹੀਂ ਕਰਦਾ ਸੀਗਾ ਤੇ ਇਹ ਇੱਕ ਛੋਟੀ ਜਿਹੀ ਇੱਕ ਰਾਹਤ ਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੀ ਕਿ ਸਾਡੀ ਮਜਬੂਰੀ ਆ ਦੇ ਵਿੱਚ, ਕਿਉਂਕਿ ਜਿਹੜੀ ਕਾਂਗਰਸ ਆ ਉਹਨਾਂ ਨੂੰ ਕਈ ਸਾਲ ਹੋ ਗਏ, ਕਈ ਦਹਾਕੇ ਹੋ ਗਏ, ਉਹ ਕੋਈ ਫੈਸਲਾ ਕਰ ਨਹੀਂ ਪਾ ਰਹੀ। ਤੇ ਆਪਾਂ ਹੁਣ ਜਿਹੜਾ ਬ੍ਰੋਕਨ ਸਿਸਟਮ ਇਹਨੂੰ ਬ੍ਰੋਕਨ ਨਹੀਂ ਰਹਿਣ ਦੇਣਾ ਸਕਦੇ, ਕੁਛ ਤਾਂ ਆਪਾਂ ਹੁਣ ਕਰਨਾ ਹੀ ਆ। ਤੇ ਉਹਨਾਂ ਨੇ ਜਿਹੜਾ ਸੀਗਾ ਪ੍ਰੋਗਰਾਮ ਇਹਨੂੰ ਐਕਸਪੈਂਡ ਕਰਤਾ। ਨਾਲ ਉਹਨਾਂ ਨੇ ਇਹ ਕਿਹਾ ਕਿ ਆਪਾਂ ਸਿਰਫ ਐਕਸਪੈਂਡ ਨਹੀਂ ਕਰ ਰਹੇ, ਆਪਾਂ ਨਾਲ ਜਿਹੜਾ ਬਾਰਡਰ ਆ ਉਹਨੂੰ ਥੋੜਾ ਜਿਹਾ ਹੋਰ ਸਖਤ ਕਰ ਦੇਣਾ। ਤੇ ਮੈਕਸੀਕੋ ਦੇ ਨਾਲ ਇਹਨਾਂ ਨੇ ਡੀਲ ਕਰ ਲਈ ਤੇ ਮੈਕਸੀਕੋ ਅਗਰੀ ਵੀ ਕਰ ਗਿਆ। ਤੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕੀ ਆਪਾਂ ਡਿਪੋਰਟ ਕਰਦੇ ਆ ਸਾਡੇ ਇੱਥੇ ਨਹੀਂ ਆ ਸਕਦੇ, ਸਪੈਸ਼ਲੀ ਕਿਊਬਾ ਵਾਲੇ, ਵੈਨੇਜ਼ੁਏਲਾ ਵਾਲੇ, ਐਲ ਸੈਲਵਾਡੋਰ, ਗੁਆਟੇਮਾਲਾ, ਜਿਹੜੇ ਆਹ ਵਾਲੇ ਲੋਕੀ ਆ। ਤੇ ਮੈਕਸੀਕੋ ਨੇ ਕਿਹਾ ਕਿ ਆਪਾਂ ਸਟੈਪ ਅਪ ਕਰਾਂਗੇ, ਆਪਾਂ ਉਹਨਾਂ ਨੂੰ ਰਹਿਣ ਦੀ ਪਰਮਿਸ਼ਨ, ਕੰਮ ਕਰਨ ਦੀ ਪਰਮਿਸ਼ਨ ਆਪਣੀ ਕੰਟਰੀ ਦੇ ਵਿੱਚ। ਤੇ ਹੁਣ ਏਦਾਂ ਆ ਕਿ ਸੁਣਨ ਵਾਲੇ ਕਹਿਣਾ ਕਿ ਯਾਰ ਮੈਕਸੀਕੋ ਜਾ ਕੇ ਕੀ ਕਰਨਾ, ਹਨਾ। ਪਰ ਏਦਾਂ ਆ ਕਿ ਜਿਹਦੀ ਭਾਈ ਜਾਨ ਨੂੰ ਖਤਰਾ ਵਾ ਉਹਨੂੰ ਕੀ ਮੈਕਸੀਕੋ ਤੇ ਕੀ ਅਮਰੀਕਾ, ਹਨਾ। ਜਿੰਨੇ ਜਿਹੜੇ ਆਪਣੇ ਦੇਸ਼ ਨਹੀਂ ਜਾ ਸਕਦੇ, ਗੈਂਗ ਜਿਹਨਾਂ ਦੇ ਦੁਸ਼ਮਣੀਆਂ ਪਈਆਂ ਵਾ, ਤੇ ਉਹ ਲੋਕਾਂ ਨੂੰ ਮੈਕਸੀਕੋ ਵੀ ਉਹ ਕਹਿੰਦੇ ਠੀਕ ਹੈ, ਇਹ ਬੈਟਰ ਆਪਸ਼ਨ ਆ, ਬੈਟਰ ਦੈਨ ਗੋਇੰਗ ਬੈਕ ਟੂ ਆਵਰ ਕੰਟਰੀ। ਤੇ ਜਿਹੜੇ ਇਹਦੇ ਕ੍ਰਿਟਿਕਸ ਆ ਬਾਈਡਨ ਦੇ, ਉਹ ਕਹਿੰਦੇ ਕਿ ਇਹ ਬਹੁਤ ਜ਼ਿਆਦਾ ਵਧਾ ਰਿਹਾ ਇਹ ਪ੍ਰੋਗਰਾਮ ਨੂੰ। ਇਹ ਪ੍ਰੋਗਰਾਮ ਦਾ ਇਹ ਮਤਲਬ ਨਹੀਂ ਸੀਗਾ ਤੇ ਇਹ ਇੱਕ ਕਾਈਂਡ ਆਫ ਪੈਰਲਲ ਇਮੀਗ੍ਰੇਸ਼ਨ ਸਿਸਟਮ ਦੇਈ ਜਾ ਰਿਹਾ ਹਜ਼ਾਰਾਂ ਲੋਕਾਂ ਨੂੰ ਕਿ ਹਰ ਮਹੀਨੇ ਤੁਸੀਂ 30,000 ਲੋਕੀ ਜੇ ਪੱਕੇ ਕਰਨੇ ਆ। ਉਹਨੂੰ ਕਹਿੰਦਾ 2 ਸਾਲ ਦੀ ਵਰਕ ਪਰਮਿਟ ਦੇਣਾ, ਰਹਿਣ ਦੀ ਪਰਮਿਸ਼ਨ ਦੇਣੀ ਆ, ਡੀਪੋਰਟੇਸ਼ਨ ਨਹੀਂ ਦੇਣੀ, ਸਿੱਧੇ ਤੌਰ ਤੇ ਉਹ ਆ ਸਕਦੇ ਆ। ਜਿਹੜੇ ਵੀ ਬੈਨੀਫਿਟ ਵਗੈਰਾ ਮਿਲਦੇ ਆ ਹੈਲਥ ਕੇਅਰ ਦੇ, ਹੋਰ ਜਿੰਨੇ ਵੀ, ਉਹ ਸਾਰੇ ਲੈ ਸਕਦੇ ਆ। ਤੇ ਇਹਨੂੰ ਜਿਹੜਾ ਚਾਰਲਸ ਗ੍ਰਾਸਲੀ ਹੈਗਾ ਰਿਪਬਲਿਕਨ ਆਇਓਵਾ ਦਾ,
ਤੇ ਸਟੇਟ ਆਫ ਫਲੋਰੀਡਾ ਨੇ ਆਲਰੇਡੀ ਫੈਡਰਲ ਲਾਸੂਟ ਇਹਦੇ ਖਿਲਾਫ ਜਿਹੜਾ ਫਾਈਲ ਕਰਤਾ ਕਿ ਇਹ ਸਿਸਟਮ ਨੂੰ ਰੋਕਿਆ ਜਾਵੇ। ਤੇ ਬਾਕੀ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਇਹ ਜਦੋਂ ਹੁਣ ਇੱਕ ਵਾਰੀ ਕੇਸ ਫਾਈਲ ਹੁੰਦੇ ਆ, ਉਹਨਾਂ ਦਾ ਟਾਈਮ ਜਿਹੜਾ ਲੱਗਦਾ 1, 2, 3 ਸਾਲ ਤੱਕ, ਤਦ ਤੱਕ ਸਰਕਾਰਾਂ ਵੀ ਚੇਂਜ ਹੋ ਜਾਣੀਆਂ। ਦੱਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਟਾਈਮ ਦੇਖ ਕੇ, ਇਲੈਕਸ਼ਨ ਦਾ ਸਾਈਕਲ ਦੇਖ ਕੇ ਪੂਰੇ ਸਹੀ ਟਾਈਮ ਤੇ ਜਿਹੜੀ ਇਹ ਗੇਮ ਜਿਹੜੀ ਖੇਡੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੀ ਕਿ ਇਹ ਸ਼ਾਰਟ ਟਰਮ ਇੱਕ ਸੋਲੂਸ਼ਨ ਹੈਗਾ ਤੇ ਉਹ ਵਾਲੇ ਕ੍ਰਾਈਸਿਸ ਨੂੰ ਮੈਨੇਜ ਕਰਨ ਦਾ, ਜਿਹੜਾ ਕਦੀ ਮੈਨੇਜ ਨਹੀਂ ਹੋ ਸਕਦਾ, ਮਤਲਬ ਕਿ ਕਿੰਨੇ ਇਮੀਗ੍ਰੈਂਟ ਜਿਹੜੇ ਉਹ ਆਉਂਦੇ ਆ। ਤੇ ਇਹਦੇ ਲਈ ਹੁਣ ਜਿਹੜੀ ਮੇਨ ਕੰਡੀਸ਼ਨ ਉਹਨਾਂ ਦੀ ਇਹ ਹੈਗੀ ਆ ਕਿ ਇੱਕ ਤੁਹਾਨੂੰ ਯੂਐਸ ਦਾ ਸਪਾਂਸਰ ਚਾਹੀਦਾ, ਇੱਕ ਬੰਦਾ ਜਿਹੜਾ ਤੁਹਾਨੂੰ ਗਰੰਟਰ ਜਿਹਨੂੰ ਆਪਾਂ ਕਹਿੰਦੇ ਆ, ਸਪਾਂਸਰ ਜਿਹਨੂੰ ਕਹਿੰਦੇ ਆ, ਜਿਹੜਾ ਤੁਸੀਂ ਕਹਿੰਦੇ ਸੀਗੇ ਹੁਣੇ ਗੱਲ ਕੀਤੀ, ਉਹ ਸਪਾਂਸਰ ਇਹਨਾਂ ਨੂੰ ਚਾਹੀਦਾ। ਤੇ ਆਨਲਾਈਨ ਜਿਹੜੀ ਇਹਨਾਂ ਦੀ ਹੈਗੀ ਆ CBP1 ਦੀ ਇੱਕ ਇਹਨਾਂ ਦੀ ਜਿਹੜੀ ਐਪ ਆ, ਉਹਦੇ ਵਿੱਚ ਤੁਸੀਂ ਆਪਣੀ ਐਨਰੋਲਮੈਂਟ ਕਰਨੀ ਹੈ ਸਪਾਂਸਰ ਦੇ ਨਾਲ। ਤੇ ਜੇ ਤੁਹਾਨੂੰ ਉਹਨਾਂ ਨੇ ਪੇਰੋਲ ਦੇ ਦਿੱਤਾ ਤੇ ਤੁਸੀਂ ਅਮਰੀਕਾ ਦੇ ਵਿੱਚ ਲੀਗਲੀ ਜਿਹੜਾ ਹੈਗਾ ਉਹ ਆ ਸਕਦੇ ਆ, 2 ਸਾਲ ਲਈ ਰਹਿ ਸਕਦੇ ਆ ਤੇ ਉਸ ਤੋਂ ਬਾਅਦ ਉਹਨੂੰ ਐਕਸਟੈਂਡ ਵੀ ਕਰ ਸਕਦੇ ਆ। ਆਹ ਵਾਲੇ ਹੁਣ ਪ੍ਰੋਗਰਾਮ ਨੂੰ ਵੀ ਧਿਆਨ ਨਾਲ ਸੁਣਨਾ। ਇਹ ਇਦਾਂ ਨਹੀਂ ਕਿ ਹੁਣ ਬੰਦਾ ਇੰਡੀਆ 'ਚ ਗਿਆ, ਮਾੜਾ ਮੋਟਾ ਸੁਣ ਕੇ ਨਾ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਏਜੰਟ ਕਿ ਆਦੇ ਤੇਰੀ ਐਪਲੀਕੇਸ਼ਨ ਭਰੀ ਆ, ਆਦੇ ਇੱਥੇ ਤੈਨੂੰ ਈਮੇਲ ਆ ਗਈ। ਸੋ ਇਹ ਪ੍ਰੋਗਰਾਮ ਇਦਾਂ ਨਹੀਂ ਕਿ ਇਹਨੇ ਤੁਹਾਨੂੰ ਇੰਡੀਆ ਤੋਂ ਬੁਲਾ ਲੈਣਾ। ਇਹ ਲਿਮਿਟਡ ਜਿਹੜਾ ਇਹਨਾਂ ਨੇ ਕਿਹਾ ਕਿ ਆਹ ਕੰਟਰੀਜ਼ ਹੈਗੀਆਂ, ਹੇਟੀ, ਆਪਣੇ ਗਵਾਂਢੀ ਮੁਲਕ ਕੈਨੇਡਾ 'ਚ ਲੀਮਾ ਚੱਲਦੀ ਆ, ਤੇ ਉਹ ਹਿਸਾਬ ਨਹੀਂ ਆ, ਰਾਈਟ? ਵੀ ਹਰ ਇੱਕ ਦੇ ਲਈ ਨਹੀਂ, ਇਹ ਸਿਰਫ ਸਪੈਸੀਫਿਕ ਕੰਟਰੀਜ਼ ਵਾਟ ਔਨ ਜਾਂ ਇਦਾਂ ਦੀਆਂ ਹੀ ਜਿਹੜੀ ਕੁਆਲੀਫਾਈ ਕਰਦੀਆਂ ਕੰਟਰੀਜ਼, ਰਾਈਟ? ਹਾਂਜੀ, ਹੁਣ ਇਦਾਂ ਕਿ ਇਹਨੂੰ ਆਪਾਂ ਵੱਡੀ ਖਬਰ ਕਰਕੇ ਕਿਉਂ ਕਰੀਦਾ? ਟਿਕਟੌਕ ਵਾਂਗੂ ਆਪਾਂ ਛੋਟੀ ਖਬਰ ਕਿਉਂ ਨਹੀਂ ਕਰ ਲੈਂਦੀ ਕਿ ਸਨਸਨੀ ਫੈਲਾ ਦਈਏ, ਕਲਿੱਕਾਂ ਮਿਲ ਜਾਣੀਆਂ, ਲਾਈਕ ਮਿਲ ਜਾਣਾ। ਇਹ ਕਿਉਂਕਿ ਪ੍ਰੋਗਰਾਮ ਹੈ ਨਹੀਂਗਾ ਇਦਾਂ ਦਾ ਨਾ। ਤੇ ਪਿਛਲੇ ਵਾਰੀ ਖਬਰਾਂ ਲੋਕੀ ਪੁੱਛਦੇ, ਭਾਜੀ ਫਲਾਣੇ ਵਕੀਲ ਨੇ ਕਿਹਾ ਕਿ ਲੋਟਰੀ ਵਾਲਾ ਪ੍ਰੋਗਰਾਮ ਆ ਗਿਆ, ਗ੍ਰੀਨ ਕਾਰਡ ਦੀ ਲੋਟਰੀ ਹੋ ਰਹੀ ਹੈ, ਐਪਲੀਕੇਬਲ ਹੀ ਨਹੀਂ ਇੰਡੀਆ ਨੂੰ। ਸੋ ਇਹ ਹੈ ਕਿ ਇਹ ਕੋਈ ਨਵਾਂ ਕੋਈ ਪ੍ਰੋਗਰਾਮ ਜਾਂ ਕੋਈ ਲਾਅ ਨਹੀਂ ਆਇਆ ਕਿ ਤੁਹਾਨੂੰ ਸਪਾਂਸਰ ਲੱਭ ਗਿਆ ਤੇ 2 ਸਾਲ ਦਾ ਸਾਰਿਆਂ ਨੂੰ ਵੀਜ਼ਾ ਦੇ ਦੇਣਾ। ਜੇ ਇਦਾਂ ਅਮਰੀਕਾ 'ਚ ਕਦੀ ਨਹੀਂ ਹੋਣਾ ਕਿ 2 ਸਾਲ ਬਿਨਾਂ ਮਤਲਬ ਦੇ ਉਹਨਾਂ ਨੇ ਵੰਡ ਦੇਣਾ। ਸੋ ਇਹ ਕਹਿੰਦੇ ਆ ਕਿ ਜਿਹੜਾ ਤੁਹਾਡੇ ਕੋਲ ਇੱਕ ਹਿਊਮੈਨਿਟੇਰੀਅਨ ਰੀਜ਼ਨ ਚਾਹੀਦਾ, ਕਿ ਹੁਣ ਜਿੱਦਾਂ ਹੇਟੀ ਦੇ ਵਿੱਚ ਅਰਥਕੁਏਕ ਆ ਗਿਆ ਸੀ, ਕਿਤੇ ਗੈਂਗ ਦੀ ਪ੍ਰੋਬਲਮ ਆ, ਅਫਗਾਨੀਆਂ ਨੂੰ ਇਹਨਾਂ ਨੇ ਜਿੱਦਾਂ 80,000 ਅਫਗਾਨੀ ਇਹਨਾਂ ਨੇ ਭਰਤੀ ਕੀਤੇ ਸੀਗੇ, ਹਨਾ। ਠੀਕ ਹੈ। 1 ਲੱਖ ਇਹਨਾਂ ਨੇ ਯੂਕਰੇਨੀਅਨ ਭਰਤੀ ਕੀਤੇ ਇਸ ਪ੍ਰੋਗਰਾਮ ਦੇ ਥੱਲੇ। ਸੋ ਇਦਾਂ ਦਾ ਤੁਹਾਨੂੰ ਜਿਹੜਾ ਰੀਜ਼ਨ ਹੈਗਾ ਆਪਣੀ ਕੰਟਰੀ ਦੇ ਵਿੱਚ, ਉਹ ਵਾਲਾ ਚਾਹੀਦਾ, ਤੇ ਜਿਹਦੇ ਕਰਕੇ ਕਿ ਇਹ ਪੇਰੋਲ ਦੇ ਥੱਲੇ ਤੁਹਾਨੂੰ ਐਡਮਿਟ ਕਰਨ। ਤੇ ਹੁਣ ਜਿਹੜਾ ਜ਼ਿਆਦਾਤਰ ਜਿਹੜੇ ਲੋਕੀ ਆ ਰਹੇ ਆ ਇੱਥੋਂ, ਜਿਹੜੇ ਕ੍ਰਾਈਸਿਸ ਜਿਹੜੇ ਦੇਸ਼ਾਂ 'ਚ ਚੱਲ ਰਿਹਾ ਸੀ, ਯੂਕਰੇਨ, ਅਫਗਾਨੀਆਂ ਦਾ ਜ਼ਿਆਦਾ ਚੱਲਿਆ ਸੀਗਾ, ਕਿਊਬਾ, ਨਿਕਰਾਗੁਆ, ਵੈਨੇਜ਼ੁਏਲਾ, ਤੇ ਇਹਨਾਂ ਦੇ ਨਾਲ ਆ ਜਿਹੜੇ ਦੇਸ਼ ਹੈਗੇ, ਹੁਣ ਜਿੱਦਾਂ ਐਮਬੈਸੀ ਚੱਕੀ ਗਈ ਸੀਗੀ ਉੱਥੋਂ ਅਮਰੀਕਾ ਦੀ, ਰਾਈਟ? ਤੇ ਕਿਊਬਾ ਦੇ ਵਿੱਚ ਵੀ ਨਿਕਰਾਗੁਆ, ਵੈਨੇਜ਼ੁਏਲਾ, ਅਫਗਾਨਿਸਤਾਨ, ਈਵਨ ਯੂਕਰੇਨ, ਰਾਈਟ? ਸੋ ਉਹਨਾਂ ਦੇ ਵਿੱਚ ਕੀ ਹੈ ਕਿ ਜਿਹੜਾ ਅਮਰੀਕਾ ਦਾ ਵਾਸ਼ਿੰਗਟਨ ਹੈਗਾ, ਮਤਲਬ ਕਹਿੰਦਾ ਕਿ ਜਿਹੜਾ ਅਮਰੀਕਾ ਦੀ ਸਰਕਾਰ ਹੈ, ਇਹਨਾਂ ਦੇ ਸੰਬੰਧ ਇਹਨਾਂ ਦੇਸ਼ਾਂ ਦੇ ਨਾਲ ਸਹੀ ਨਹੀਂ ਰਹੇ ਹੁਣ, ਤੇ ਇੱਥੇ ਇਹ ਲੋਕਾਂ ਨੂੰ ਡਿਪੋਰਟ ਨਹੀਂ ਕਰ ਸਕਦੇ ਕਿਉਂਕਿ ਹੁਣ ਅੰਬੈਸੀਆਂ ਹੀ ਨਹੀਂ ਹੈਗੀਆਂ, ਭੇਜੋਗੇ ਕਿੱਥੇ, ਫਲਾਈਟਾਂ ਨਹੀਂ ਚੱਲਦੀਆਂ ਸੀਗੀਆਂ। ਸੋ ਤਾਂ ਕਰਕੇ ਇਹਨਾਂ ਦੀ ਇੱਕ ਕਹਿ ਲਓ ਮਜਬੂਰੀ ਵੀ ਕਾਈਂਡ ਆਫ ਪੈ ਗਈ ਕਿ ਇਹਨਾਂ ਨੂੰ ਜਿਹੜਾ ਪੇਰੋਲ ਦਾ ਪ੍ਰੋਗਰਾਮ ਸੀਗਾ ਉਹ ਕਰ ਦੇਣ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹ ਲੋਕਾਂ ਨੇ ਆਉਣਾ ਤਾਂ ਹੈਗਾ ਹੀ ਆ। ਹੁਣ ਜਿਹੜੇ ਉਹੀ ਲੋਕੀ ਭੱਜ ਭੁੱਜ ਕੇ ਵੀ ਆਣੇ ਆ, ਤਾਂ ਇੱਥੇ ਚੰਗਾ ਇਹ ਹੈ ਕਿ ਲੱਖ ਜਾਣੇ, ਜੇ 1 ਲੱਖ ਉਹ 80,000 ਅਫਗਾਨੀ ਸੀਗੇ, ਸਿੱਧੇ ਜੇ ਤੁਸੀਂ ਉਹਨਾਂ ਨੂੰ ਪੇਰੋਲ ਦਾ ਸਿਸਟਮ ਦੇ ਦਿਓ ਤਾਂ ਘੱਟੋ ਘੱਟ ਇਹ ਹੈ ਕਿ ਕਾਫੀ ਸਾਰੇ ਬੰਦੇ ਜੇ ਵਰਕ ਪਰਮਿਟ ਅਗਲੇ ਨੂੰ ਮਿਲ ਰਿਹਾ, ਅਗਲੇ ਲੈ ਕੇ ਆਓਗੇ, ਰਾਈਟ? ਸੋ ਜਿਹੜੀ ਉਹਨਾਂ ਦੀ ਸਿਕਿਉਰਿਟੀ, ਬੈਕਗਰਾਉਂਡ ਚੈੱਕ ਵਗੈਰਾ ਉਹਨਾਂ ਨੇ ਕਰਨੇ ਆ। ਜੇ ਕੋਈ ਗਲਤ ਬੰਦਾ ਆ ਰਿਹਾ, ਉਹ ਆਇਡੈਂਟੀਫਾਈ ਹੋ ਜਾਊਗਾ, ਜਾਂ ਉਦਾਂ ਦਾ ਰਸ਼ ਬਾਰਡਰ ਤੇ ਘੱਟ ਹੋਊਗਾ। ਸੋ ਉਹ ਜਿਹੜਾ ਅਮਰੀਕੀ ਸਰਕਾਰ ਆ, ਉਹ ਇਹ ਸੋਚਦੀ ਆ ਕਿ ਜੇ ਆਹ ਵਾਲੇ ਦੇਸ਼ਾਂ 'ਚ ਲੋਕਾਂ ਨੇ ਆਉਣਾ ਹੀ ਆ ਤਾਂ ਉਹਨਾਂ ਨੂੰ ਆਪਾਂ ਪੇਰੋਲ ਦੇ ਦਿੰਦੇ ਹਾਂ। ਉਹਦੇ ਨਾਲ ਇਹ ਆ ਕਿ ਕਾਫੀ ਸਾਰਾ ਜਿਹੜਾ ਕਰਾਊਡ ਆ, ਭੀੜ ਆ, ਉਹ ਸਹੀ ਤਰੀਕੇ ਨਾਲ ਆਊਗੀ, ਤੇ ਜਿਹੜੇ 5-10% ਗਲਤ ਬੰਦੇ ਹੈਗੇ ਆ ਜਾਂ ਗਲਤ ਤਰੀਕੇ ਨਾਲ ਆਉਂਦੇ ਆ, ਉਹਨਾਂ ਨੂੰ ਆਪਾਂ ਥੋੜਾ ਬੈਕਗਰਾਉਂਡ ਚੈੱਕ 'ਚ ਸਾਡੇ ਰਿਸੋਰਸ ਜਿਹੜੇ ਘੱਟ ਲੱਗੂਗੇ। ਤੇ ਮੈਕਸੀਕੋ ਦਾ ਪ੍ਰੈਜ਼ੀਡੈਂਟ ਹੈਗਾ ਆਂਦਰੇਸ ਮੈਨੂਅਲ ਲੋਪੇਜ਼, ਇਹਨੇ ਕਿਹਾ ਕਿ ਆਪਾਂ ਜਿਹੜੇ ਬਾਕੀ ਦੇ ਤੁਹਾਡੇ ਨਹੀਂ, ਜਿਹੜੇ ਤੁਸੀਂ ਇਨਟੇਕ ਕਰ ਸਕਦੇ, ਤੁਸੀਂ ਵਾਪਸ ਜਿਹੜੇ ਭੇਜਦੇ ਆ ਜਾਂ ਬਾਰਡਰ ਤੋਂ ਟਰਨ ਡਾਊਨ ਕਰਦੇ ਆ, ਉਹਨੂੰ ਆਪਾਂ ਆਪਣੇ ਦੇਸ਼ ਦੇ ਵਿੱਚ ਅਸਾਈਲਮ ਦੇਵਾਂਗੇ, ਵਰਕ ਪਰਮਿਟ ਦੇਵਾਂਗੇ, ਰਹਿਣ ਦੀ ਪਰਮਿਸ਼ਨ ਦੇਵਾਂਗੇ, ਐਜ਼ ਲੌਂਗ ਐਜ਼ ਤੁਸੀਂ ਬਾਕੀ ਲੋਕਾਂ ਨੂੰ ਲੀਗਲ ਤਰੀਕੇ ਨਾਲ ਆਪਸ਼ਨਾਂ ਦੇ ਰਹੇ ਆ। ਤੁਸੀਂ ਇਹ ਨਹੀਂ ਕਿ ਬਾਰਡਰ ਹੀ ਬੰਦ ਕਰਤਾ ਤੇ ਫੇਰ ਨਹੀਂ ਆਪਾਂ ਕਰਾਂਗੇ, ਪਰ ਉਹ ਇਹ ਕਹਿ ਰਿਹਾ ਕਿ ਜੇ ਤੁਸੀਂ ਇਦਾਂ ਦੇ ਲੀਗਲ ਤਰੀਕੇ ਨਾਲ ਅੱਗੇ ਚੱਲੋ, ਉਹਨਾਂ ਨੂੰ ਹੋਰ ਆਪਸ਼ਨ ਦਿਓ ਤੇ ਸਾਡੇ ਕੰਟਰੀ ਦੇ ਵਿੱਚ ਰਸ਼ ਨਾ ਪਵੇ, ਆਪਾਂ ਤੁਹਾਡੇ ਨਾਲ ਪੂਰਾ ਜਿਹੜਾ ਕੋਆਪਰੇਟ ਕਰਾਂਗੇ। ਤੇ ਮੈਕਸੀਕੋ ਦੇ ਵਿੱਚ ਹੁਆਰੇਸ ਜਿਹੜਾ ਸ਼ਹਿਰ ਇਹਨਾਂ ਦਾ, ਐਲ ਪਾਸੋ ਦੇ ਲਾਗੇ ਪੈਂਦਾ, ਤੇ CBP ਬਾਰਡਰ ਵਾਲਿਆਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਪੈ ਰਹੀ ਸੀ, ਲੋਕਾਂ ਨੇ ਟੈਂਟ ਵਗੈਰਾ ਉੱਥੇ ਲਾਏ ਪਏ। ਉਹ ਪ੍ਰੋਬਲਮ ਅਮਰੀਕਾ ਲਈ ਵੀ ਆ, ਮੈਕਸੀਕੋ ਲਈ ਵੀ ਪ੍ਰੋਬਲਮ ਸੀਗੀ, ਤੇ ਉੱਥੇ ਲੁੱਟ ਖੋਹ, ਵਾਇਲੈਂਸ ਦੀ, ਸਪੈਸ਼ਲੀ ਵੂਮਨ ਵਾਇਲੈਂਸ ਦੀ ਸਿਚੁਏਸ਼ਨ ਜਿਹੜੀ ਸੀਗੀ ਉਹ ਕਾਫੀ ਜ਼ਿਆਦਾ ਜਿਹੜੀ ਸੀਗੀ ਵਧੀ ਪਈ ਸੀਗੀ। ਉਹਦੇ ਕਰਕੇ ਜਿਹੜਾ ਸੀਗਾ ਮੈਕਸੀਕੋ ਨੂੰ ਹੁਣ ਕਰਤਾ, ਹੁਣ ਉਹ ਵੀ ਨਹੀਂ, ਹੁਣ ਇੰਨੇ ਲੋਕੀ ਆ ਰਹੇ, ਬਾਰਡਰ ਤੇ ਕੈਂਪ ਲਾਇਆ ਹੋਇਆ, ਦੋਨੋਂ ਕੰਟਰੀਆਂ ਲਈ ਪ੍ਰੋਬਲਮ ਆ। ਸੋ ਦੋਨਾਂ ਨੂੰ ਐਂਡ ਆਫ ਦਾ ਡੇ ਕੋਆਪਰੇਸ਼ਨ ਹੀ ਆਪਸ 'ਚ ਚਾਹੀਦੀ ਸੀਗੀ,
ਤੇ ਟਰੰਪ ਨੇ ਕੀਤੀ ਨਹੀਂ, ਉਹ ਕਹਿੰਦਾ ਕਿ ਮੈਂ ਕੰਧ ਬਣਾ ਦੇਣੀ ਆ, ਬਿੱਲ ਮੈਂ ਮੈਕਸੀਕੋ ਨੂੰ ਭੇਜਣਾ, ਇਦਾਂ ਦੇ ਬਿਆਨ ਵੀ ਉਂਝ ਲਟਰਮ-ਪਟਰਮ ਦੇ ਰਿਹਾ ਸੀਗਾ ਹਨਾ। ਤੇ ਹੁਣ ਜਿਹੜੀ ਬਾਈਡਨ ਸਰਕਾਰ ਆ, ਇਹਨਾਂ ਨੇ ਥੋੜੀ ਫੰਡਿੰਗ ਵੀ ਆਪਣੀ ਡਿਵਰਟ ਕੀਤੀ ਆ ਕਿ ਇਹ ਹੁਣ ਦੇਸ਼ ਆਪਾਂ ਇਹਨਾਂ ਨੂੰ ਸਿੱਧੇ ਨਹੀਂ ਕਹਿ ਸਕਦੇ ਕਿ ਤੁਸੀਂ ਕੈਂਪਾਂ 'ਚ ਲੋਕਾਂ ਨੂੰ ਬਿਠਾਓ ਜਾਂ ਏਦਾਂ, ਨਾਲ ਪੈਸੇ ਵੀ ਦੇਣੇ ਪੈਣੇ ਆ ਇਹਨਾਂ ਨੂੰ ਜਿਹੜੇ ਆ ਕੈਂਪ ਆ ਜਾਂ ਇਨਫਰਾਸਟ੍ਰਕਚਰ ਆ ਇਹ ਰੱਖਣ ਲਈ। ਤੇ ਐਂਡ ਆਫ ਦਾ ਡੇ ਕੀ ਆ ਕਿ ਜਿਹੜੀ ਕਾਸਟ ਹੈਗੀ ਆ ਉਹ ਸਾਰੀ ਮੈਕਸੀਕੋ 'ਚ ਘੱਟ ਆ ਓਬਵੀਅਸਲੀ। ਸੋ ਅਮਰੀਕਾ ਨੂੰ ਉਹਨਾਂ ਨੂੰ ਫੰਡਿੰਗ ਕਰਕੇ ਜਿਹੜਾ ਹੈਗਾ ਫਾਇਦਾ ਹੀ ਆ, ਨੁਕਸਾਨ ਨਹੀਂ ਹੈਗਾ। ਸੋ ਇਹ ਜਿਹੜਾ ਪੇਰੋਲ ਆ, ਤਕਰੀਬਨ ਇਹਨਾਂ ਨੂੰ ਜਿਹੜੇ ਵਕੀਲ ਆ ਉਹ ਕਹਿੰਦੇ ਇੱਕ ਗੋਲਡਨ ਟਿਕਟ ਆ ਕਿ ਤੁਹਾਨੂੰ 2 ਸਾਲ ਦਾ ਸਿੱਧੇ ਜਿਹੜਾ ਵਰਕ ਪਰਮਿਟ ਤੇ ਤੁਸੀਂ ਆ ਰਹੇ ਆ, I-94 ਵਗੈਰਾ ਵੀ ਮਿਲ ਗਿਆ, ਇੱਕ ਲੀਗਲ ਸਟੇਟਸ ਤੁਹਾਡਾ ਕਈ ਕੇਸਾਂ ਦੇ ਵਿੱਚ ਹੋਊਗਾ, ਤੇ ਵਿਆਹ ਸ਼ਾਦੀ ਜਿਹੜਾ ਬੰਦਾ ਕਰਦਾ ਉਹ ਵੀ ਪੱਕਾ ਜਿਹੜਾ ਉਹ ਹੋ ਸਕਦਾ ਹੈ ਨਾ। ਤੇ ਪ੍ਰੋਬਲਮ ਇਹਦੇ ਵਿੱਚ ਇਹੀ ਹੈ ਕਿ ਕਈ ਲੋਕਾਂ ਨੂੰ ਸਪਾਂਸਰ ਨਹੀਂ ਲੱਭਣੇ, ਤੇ ਸਪੈਸ਼ਲੀ ਜਿਹੜੇ ਕਿ ਐਪ ਵਗੈਰਾ ਯੂਜ਼ ਉਹਨਾਂ ਨੂੰ ਨਹੀਂ ਕਰਨੀ ਆਉਂਦੀ ਹੁਣ ਮੈਕਸੀਕੋ ਤੋਂ ਜਾਂ ਉੱਥੋਂ ਦੀ ਜਿੱਥੋਂ ਵੀ ਉਹ ਭੱਜ ਕੇ ਆ ਰਹੇ ਆ, ਤੇ ਕਿੱਦਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਆਹ ਪ੍ਰੋਗਰਾਮ ਜਿਹੜਾ ਚੱਲਦਾ। ਤੇ ਉਹਦੇ ਵਿੱਚ ਕੀ ਆ ਕਿ ਏਜੰਟ ਵਿੱਚ ਬੜੇ ਜ਼ਿਆਦਾ ਆ ਜਾਂਦੇ ਆ, ਉਹ ਕਹਿੰਦੇ ਆਹ ਦੇਖੋ ਫਲਾਣੇ ਨੂੰ 2 ਸਾਲ ਦਾ ਵਰਕ ਪਰਮਿਟ ਦਵਾਇਆ, ਤੁਹਾਨੂੰ ਵੀ ਦਵਾਂਗੇ। ਸੋ ਜਿਹੜਾ ਉਹ ਲੁੱਟ ਖੋਹ ਵਾਲਾ ਸਿਲਸਿਲਾ, ਇਮੀਗ੍ਰੇਸ਼ਨ ਫਰਾਡ ਵਾਲਾ ਸਿਲਸਿਲਾ ਉਹ ਕਾਫੀ ਜਿਹੜਾ ਚੱਲ ਰਿਹਾ ਵਾ। ਤੇ ਪੈਰਾਲੀਗਲ ਪੂਰਾਲੀਗਲ ਜਿਹੜੇ ਹੁੰਦੇ ਆ ਉਹਨਾਂ ਨੇ ਕਾਫੀ ਆਲਰੇਡੀ ਲੋਕਾਂ ਕੋਲ ਪੈਸੇ ਪੂਸੇ ਇਕੱਠੇ ਜਿਹੜੇ ਕਰ ਲਏ ਆ। ਸੋ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਵਰਲਡ ਵਾਰ 2 ਤੋਂ ਸ਼ੁਰੂ ਹੋਇਆ, ਇੰਨਾ ਪੁਰਾਣਾ ਇਹ ਜਾਂਦਾ। 1992 ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਸੀਗਾ, ਉਦੋਂ ਤੋਂ ਇਹ ਪ੍ਰੋਗਰਾਮ ਜਿਹੜਾ ਇਹ ਚੱਲ ਰਿਹਾ। ਤੇ ਮੈਨੂੰ ਨਹੀਂ ਲੱਗਦਾ ਆਪਣੇ ਜਿਹੜੇ ਜਿੰਨੀ ਵੀ ਆਡੀਅנס ਸੁਣਦੀ ਹੈ, ਤਕਰੀਬਨ ਮੈਜੋਰਟੀ ਕੋਈ ਮੈਂ ਕਿਹਾ ਪੈਦਾ ਵੀ ਨਹੀਂ ਹੋਏ ਹੋਣਗੇ ਤਾਂ ਜਿਹੜੇ 1992 ਤੋਂ ਇਹ ਪ੍ਰੋਗਰਾਮ ਚੱਲ ਰਿਹਾ। ਪ੍ਰੈਜ਼ੀਡੈਂਟ ਡਵਾਈਟ ਆਈਜ਼ਨਹਾਵਰ ਨੇ ਜਿਹੜਾ ਸੀਗਾ ਪਹਿਲਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਤੇ ਪੈਂਦੀ ਸੱਟੇ ਉਦੋਂ ਅਮਰੀਕਾ ਦੇ ਵਿੱਚ ਅਸਾਈਲਮ ਦਾ ਵੀ ਜਿਹੜਾ ਸੀਗਾ ਕਾਨੂੰਨ ਕੋਡੀਫਾਈਡ ਨਹੀਂ ਸੀਗਾ, ਤੇ ਪੈਂਦੇ ਸੱਟੇ ਇਹ ਪ੍ਰੈਜ਼ੀਡੈਂਟ ਨੇ 15,000 ਜਿਹੜੇ ਹੰਗੇਰੀਅਨ ਰਿਫਿਊਜੀ ਸੀਗੇ 1956 ਦੀ ਰੈਵੋਲੂਸ਼ਨ ਤੋਂ ਭੱਜ ਕੇ ਜਿਹੜੇ ਆਏ ਸੀਗੇ, ਉਹਨਾਂ ਨੂੰ ਦਿੱਤੀ ਸੀਗੀ ਪਹਿਲੀ ਵਾਰੀ। ਤੇ ਕਾਂਗਰਸ ਨੇ ਫਿਰ ਜਿਹੜਾ ਇੱਕ ਰਿਫਿਊਜੀ ਸਿਸਟਮ ਕ੍ਰੀਏਟ ਕੀਤਾ 1960 ਦੇ ਵਿੱਚ। ਤੇ ਜਦੋਂ ਰਿਫਿਊਜੀ ਸਿਸਟਮ ਵੀ ਉਹਨਾਂ ਨੇ ਕ੍ਰੀਏਟ ਕਰਤਾ, ਉਸ ਤੋਂ ਇਲਾਵਾ ਵੀ ਕਿਉਂਕਿ ਐਮਰਜੈਂਸੀਆਂ ਜਿਹੜੀਆਂ ਪੈਂਦੀਆਂ ਰਹਿੰਦੀਆਂ ਖੜੇ ਪੈਰ, ਸੋ ਐਮਰਜੈਂਸੀ ਦੇ ਵਿੱਚ ਕੀ ਹੈਗਾ ਕਿ ਉਹ ਪੇਰੋਲ ਦਾ ਸਿਸਟਮ ਉਹਨਾਂ ਨੇ 1952 ਤੋਂ ਫਿਰ ਬਣਾ ਕੇ ਰੱਖਿਆ ਕਿ ਜਿੱਦਣ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਹਾਦਸਾ ਹੋਇਆ ਤਾਂ ਆਪਾਂ ਪੇਰੋਲ ਕਰ ਸਕਦੇ ਹਾਂ। ਹੇਟੀ 'ਚ ਜਿੱਦਾਂ ਅਰਥਕੁਏਕ ਆ ਗਿਆ, ਤੇ 1980 ਦੇ ਵਿੱਚ ਜਿਹੜੇ ਹੁਣ ਖਬਰ ਫੋਲੋ ਕਰਦੇ ਆ ਕਿਊਬਾ ਦੇ ਵਿੱਚ ਦਿਲਚਸਪੀ ਰੱਖਦੇ ਆ, 1,25,000 ਬੰਦਾ ਜਿਹੜਾ ਸੀਗਾ ਫਲੋਰੀਡਾ ਦੇ ਵਿੱਚ ਆਇਆ ਸੀਗਾ, ਤੇ 1980 ਦੇ ਵਿੱਚ ਜਦੋਂ ਬੋਟ ਲਿਫਟ ਹੋਇਆ ਸੀਗਾ। ਤੇ ਇਦਾਂ ਹੀ ਜਿਹੜਾ ਆਪਾਂ ਦੇਖਿਆ 2010 ਦੇ ਵਿੱਚ, ਉਦੋਂ ਮੈਂ ਵੀ ਸਟੂਡੈਂਟ ਅਜੇ ਨਵਾਂ ਗ੍ਰੈਜੂਏਟ ਹੋ ਕੇ ਜੌਬ ਵੀ ਲੱਭ ਰਹੇ ਸੀਗੇ, ਅਰਥਕੁਏਕ ਆਇਆ ਸੀਗਾ ਬੜਾ ਵੱਡਾ ਹੇਟੀ ਦੇ ਵਿੱਚ, ਕਾਫੀ ਇਨਫਰਾਸਟ੍ਰਕਚਰ ਉਹਨਾਂ ਦਾ ਟੁੱਟ ਗਿਆ ਸੀਗਾ, ਤੇ ਕ੍ਰਾਈਮ ਬਹੁਤ ਵੱਧ ਗਿਆ ਸੀਗਾ, ਵੂਮਨ ਵਾਇਲੈਂਸ ਰੇਪ ਵਗੈਰਾ ਕਾਫੀ ਵੱਧ ਗਏ ਸੀਗੇ, ਸਿਵਲ ਪੋਪੂਲੇਸ਼ਨ ਵੱਲੋਂ ਵੀ ਤੇ ਜਿਹੜੇ ਪੁਲਿਸ ਕੈਂਪਾਂ 'ਚ ਸੀਗੇ ਉਹਨਾਂ ਦੇ ਵੱਲੋਂ ਵੀ। ਸੋ ਕਾਫੀ ਹਾਲਾਤ ਜਿਹੜੇ ਮਾੜੇ ਹੋ ਗਏ ਸੀਗੇ। ਸੋ ਇਹਨਾਂ ਨੇ ਕੀ ਕਰਦੇ ਆ ਕਿ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਾਂ ਪੇਰੋਲ। ਸੋ ਅਮਰੀਕੀ ਸਰਕਾਰ ਦੀ ਇਹ ਗੱਲ ਆ ਕਿ ਭਾਵੇਂ ਨੈਚੁਰਲ ਕਲੈਮਿਟੀ ਹੋਈ ਹੋਵੇ, ਹਰੀਕੇਨ ਹੋਇਆ ਹੋਵੇ, ਅਰਥਕੁਏਕ ਹੋਇਆ ਹੋਵੇ, ਭਾਵੇਂ ਮਿਲਟਰੀ ਕੂਪ ਵਗੈਰਾ ਕੋਈ ਇਦਾਂ ਦੇ ਹਾਦਸੇ ਜਿਹੜੇ ਹੋਏ ਹੋਣ, ਸੋ ਇਹਨਾਂ ਨੇ ਇਹ ਜਿਹੜਾ ਪੇਰੋਲ ਸਿਸਟਮ ਸੀਗਾ ਇਹਨੂੰ ਕਾਫੀ ਵਰਤੋਂ 'ਚ ਲੈ ਕੇ ਆਏ। ਸੋ ਇਹ ਪੇਰੋਲ ਸਿਸਟਮ। ਸੋ ਹੁਣ ਬਾਈਡਨ ਨੇ ਕੀ ਕੀਤਾ ਕਿ ਆਹ ਜਿਹੜਾ ਪੇਰੋਲ ਸਿਸਟਮ ਆ ਇਹਨੂੰ ਐਕਸਪੈਂਡ ਕਰਤਾ, ਤੇ ਉਹ ਕਹਿੰਦੇ ਕਿ ਪਿਛਲੇ ਸਾਲ ਦਾ ਜਿਹੜਾ ਅੰਕੜਾ ਹੈਗਾ 2022 ਦੇ ਵਿੱਚ 2.5 ਮਿਲੀਅਨ 25 ਲੱਖ ਲੋਕਾਂ ਨੇ ਇਲੀਗਲ ਜਿਹੜਾ ਬਾਰਡਰ ਉਹ ਕ੍ਰਾਸ ਕੀਤਾ। ਮਤਲਬ ਕਿ ਇਹ ਅੰਕੜਾ ਵੱਧ ਰਿਹਾ, ਇਹ ਘਟ ਨਹੀਂ ਰਿਹਾ। ਹਰ ਸਾਲ ਦੇ ਸਾਲ ਜਿਹੜਾ ਸੀਗਾ, ਜੇ ਉਹ ਪਹਿਲਾਂ ਰੌਲਾ ਪਾਉਂਦੇ ਸੀ ਕਿ 10 ਮਿਲੀਅਨ ਕੱਚੇ ਲੋਕੀ ਅਮਰੀਕਾ ਦੇ ਵਿੱਚ ਹੈਗੇ, ਇਹਨਾਂ ਦਾ ਕੁਝ ਕਰੋ, ਤੇ ਉਸ ਤੋਂ ਤੁਸੀਂ ਹਿਸਾਬ ਲਾ ਲਓ ਕਿ 2022 ਦੇ ਵਿੱਚ ਸਿਰਫ 1 ਸਾਲ ਦੇ ਵਿੱਚ ਹੀ 2.5 ਮਿਲੀਅਨ ਹੋਰ ਇਹਨਾਂ ਦਾ ਐਡ ਹੋ ਗਿਆ। ਸੋ ਕਹਿੰਦਾ ਕਿ ਇਹਨਾਂ ਦਾ ਜੇ ਪੱਕੇ ਵੀ ਕਰਦੇ ਨੇ ਸਾਰਿਆਂ ਨੂੰ, ਨੰਬਰ ਤਾਂ ਇਹਨਾਂ ਦੇ ਡਬਲ ਟ੍ਰਿਪਲ ਝੱਟ ਹੋ ਜਾਂਦੇ ਆ। ਤੇ ਰਿਪਬਲਿਕਨ ਕਹਿੰਦੇ ਆ ਕਿ ਭਾਈ ਜੇ ਤੁਸੀਂ ਪੱਕੇ ਕਰਤਾ, ਜਿਹੜਾ ਨੰਬਰ ਸੀਗਾ 2.5 ਮਿਲੀਅਨ ਦਾ, ਰੁਕਣਾ ਨਹੀਂ, ਲੋਕਾਂ ਨੇ ਹੋਰ ਉਹਨਾਂ ਕਹਿਣਾ ਐਂਡ 'ਚ ਜੇ ਇਹਨਾਂ ਨੇ ਪੱਕੇ ਕਰ ਹੀ ਦੇਣਾ ਤਾਂ ਫਿਰ ਆਪਾਂ ਵੀ ਗੱਲ ਹੀ ਕਰੀਏ, ਰਾਈਟ। ਤੇ ਹੁਣ ਜਿਹੜੇ ਆਪਾਂ ਕੀ ਦੇਖਿਆ ਪਿਛਲੇ ਸਾਲ, ਜੇ ਸਮਰੀ ਉਹਨੂੰ ਕਰੀਏ, 2.5 ਮਿਲੀਅਨ ਆਏ। ਇਹ ਆਪਣੇ ਹੁਣ ਸਾਰੇ ਜਿਹੜੇ ਲੋਕੀ ਪੰਜਾਬੀ ਆਏ ਆ ਉਹਨਾਂ ਨੂੰ ਪਤਾ ਹੀ ਆ ਕਿ ਬਿਆਨ ਵੀ ਹੁਣ ਕੋਈ ਹੋਇਆ ਨਹੀਂ। ਤੇ ਜਿਹੜਾ ਬਾਰਡਰ ਪੈਟਰੋਲ ਵਾਲੇ ਸੀਗੇ ਉਹ ਕੀ ਕਹਿੰਦੇ ਸੀਗੇ ਕਿ ਉਹਨਾਂ ਨੂੰ ਜਦੋਂ ਨਾਰਮਲੀ ਉਹ ਕੇਸ ਪ੍ਰੋਸੈਸ ਕਰਦੇ ਸੀਗੇ 2.5 ਤੋਂ 3 ਘੰਟੇ ਲੱਗਦੇ ਸੀਗੇ ਬੰਦੇ ਨੂੰ ਪ੍ਰੋਸੈਸ ਕਰਨ ਲਈ, ਸਿਸਟਮ 'ਚ ਪਾਉਣ ਲਈ, ਤੇ ਉਹਨਾਂ ਕੋਲ ਇੰਨਾ ਵੀ ਜਿਹੜਾ ਟਾਈਮ ਨਹੀਂ ਸੀਗਾ। ਉਹ ਕਹਿੰਦੇ ਕਿ ਅਲਟਰਨੇਟ ਆਪਸ਼ਨਸ ਜਿਹੜੀਆਂ ਉਹ ਲੱਭੋ, ਤੇ ਉਹਨਾਂ ਨੇ ਕੀ ਕੀਤਾ ਕਿ ਉਹਦੇ ਬਜਾਏ ਪਾਉਣ ਲਈ ਸਿੱਧੇ ਕੜੇ ਵਗੈਰਾ ਲਾ ਕੇ ਜਾਂ ਮੋਬਾਈਲ ਫੋਨ ਦੇ ਕੇ ਜਾਂ ਮੋਬਾਈਲਾਂ 'ਚ ਐਪ ਪਾ ਕੇ, ਇਲੈਕਟ੍ਰੋਨਿਕ ਮੋਨੀਟਰਿੰਗ ਜਿਹਨੂੰ ਕਹਿੰਦੇ ਆ, ਉਹ ਤਰੀਕੇ ਨੇ ਕਾਫੀ ਜਿਹੜੇ ਲੋਕੀ ਬਿਨਾਂ ਬਿਆਨਾਂ ਤੋਂ ਉਹਨਾਂ ਨੇ ਜਿਹੜੇ ਛੱਡਤੇ ਸੀਗੇ। ਤੇ ਉਹ ਕਹਿੰਦੇ ਕਿ ਕੋਰਟ ਦੇ ਨਾਲ ਜਿਹੜਾ ਹੈਗਾ ਜਾ ਕੇ ਆਪਣਾ ਸੁਲਝਾਓ ਮਸਲਾ, ਸਾਡੇ ਕੋਲ ਨਹੀਂ ਟਾਈਮ।
ਤੇ ਕਾਫੀ ਸਾਰੇ ਲੋਕੀ ਇਹਦੇ ਵਿੱਚ ਹਜ਼ਾਰਾਂ ਦੇ ਵਿੱਚ ਏਦਾਂ ਦੇ ਵੀ ਸੀਗੇ ਜਿਹਦੇ ਆਈਸ ਨੂੰ ਕੋਰਟ ਦੇ ਵਿੱਚ ਵੀ ਭੇਜਣ ਦਾ ਜਿਹੜਾ ਟਾਈਮ ਨਹੀਂ ਮਿਲਿਆ, ਜਿਹੜੇ ਉਹਨਾਂ ਦੇ ਕੇਸ ਜਿਹੜੇ ਫਸੇ ਪਏ ਆ ਫਾਈਲਾਂ ਜਾਂ ਉਹਨਾਂ ਦਾ ਕੇਸ ਬੋਲਦਾ ਨਹੀਂ ਸਿਸਟਮ ਦੇ ਵਿੱਚ। ਤੇ ਇੱਕ ਤੇ ਹੈ ਹੀ ਉਹ ਕਹਿੰਦੇ ਕਿ ਜਿਹੜੇ ਜਿਹੜੇ 1 ਮਿਲੀਅਨ ਸਮਥਿੰਗ ਲੋਕ ਜਿਹੜੇ ਆਏ ਸੀਗੇ, ਉਹਨਾਂ ਦੇ ਵਿੱਚੋਂ ਦੀ ਉਹ ਕਹਿੰਦੇ ਕਿ 1/3 ਲੋਕਾਂ ਨੂੰ ਆਪਾਂ ਜਿਹੜਾ ਸੀਗਾ ਪੇਰੋਲ ਦਿੱਤਾ ਆਲਰੇਡੀ, ਤੇ ਇੱਕ 1.1 ਮਿਲੀਅਨ ਦਾ ਤੁਸੀਂ ਲਾ ਲਓ 3-4 ਲੱਖ ਲੋਕਾਂ ਨੂੰ ਉਹਨਾਂ ਨੇ ਪੇਰੋਲ ਜਿਹੜਾ ਦੇ ਕੇ ਛੱਡਿਆ। ਪੰਜਾਬੀ ਵੀ ਇਹਦੇ ਵਿੱਚ ਕਈ ਆਉਂਦੇ ਆ, ਤੇ I-94 ਉਹਨਾਂ ਨੂੰ ਮਿਲਿਆ ਹੋਇਆ, ਤੇ 30 ਕੁ ਮਿੰਟਾਂ ਦੇ ਵਿੱਚ ਜਦੋਂ ਤੋਂ ਉਹਨਾਂ ਦੀ ਡਿਟੈਂਸ਼ਨ ਕੀਤੀ ਤੇ ਜਦੋਂ ਉਹਨਾਂ ਨੂੰ ਪ੍ਰੋਸੈਸ ਕਰਕੇ ਛੱਡਿਆ 30 ਕੁ ਮਿੰਟਾਂ 'ਚ ਉਹਨਾਂ ਨੇ ਛੱਡਤਾ ਉਹਨਾਂ ਨੂੰ। ਤੇ ਆਈਸ ਵਾਲੇ ਅਜੇ ਵੀ ਉਹਨਾਂ ਨੂੰ ਕਾਫੀ ਬੈਕਲੌਗ ਆ, ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਵੀ ਕਾਫੀ ਜਿਹੜਾ ਬੈਕਲੌਗ ਹੈਗਾ, ਪਰ ਉਹ ਇਹ ਮੰਨਦੇ ਆ ਕਿ ਜਿਹੜਾ ਨਵਾਂ ਹੁਣ ਜਿਹੜਾ ਪੇਰੋਲ ਦਾ ਆਇਆ ਕਿ 30,000 ਜਿਹੜੇ ਇਹਨਾਂ ਨੇ ਬਾਰਡਰ ਤੇ ਜਿਹੜੇ ਆਉਂਦੇ ਆ, ਜਿਹੜੇ ਸਰੈਂਡਰ ਕਰਦੇ ਆ, ਕਈਆਂ ਨੂੰ ਪੇਰੋਲ ਮਿਲ ਸਕਦਾ, ਤੇ ਉਹ ਕਹਿੰਦੇ ਕਿ ਇਹਨਾਂ ਨੂੰ ਥੋੜ੍ਹੀ ਜਿਹੀ ਲੀਗਲ ਐਂਟਰੀ ਹੋ ਜਾਊਗੀ, ਸਮਗਲਰਾਂ ਨੂੰ ਘੱਟ ਪੈਸੇ ਦੇਣੇ ਪੈਣੇ ਆ, ਰਿਸਕ ਇਹਨਾਂ ਦੇ ਘੱਟ ਜਿਹੜੇ ਹੋ ਜਾਣੇ ਆ। ਤੇ ਜਨਵਰੀ 5 ਤੋਂ ਇਹ ਪੇਰੋਲ ਦਾ ਪ੍ਰੋਗਰਾਮ ਜਿਹੜਾ ਹੈਗਾ ਇਹ ਲਾਗੂ ਇਹਨਾਂ ਨੇ ਕੀਤਾ, ਤੇ ਜਿਹੜਾ ਇਹਨਾਂ ਦੇ ਹੁਣ ਅੰਕੜੇ ਇਹ ਆਏ ਆ ਕਿ ਜਦੋਂ ਤੋਂ ਇਹਨਾਂ ਨੇ ਪ੍ਰੋਗਰਾਮ ਲਾਗੂ ਕੀਤਾ ਓਬਵੀਅਸਲੀ, ਤੇ ਕਾਫੀ ਜਿਹੜੇ ਇਲੀਗਲ ਲੋਕੀ ਕ੍ਰਾਸ ਕਰਦੇ ਆ ਉਹਨਾਂ ਦੇ ਨੰਬਰਾਂ ਦੇ ਵਿੱਚ ਡ੍ਰੌਪ ਜਿਹੜਾ ਆ ਗਿਆ, ਕਿਉਂਕਿ ਲੋਕੀ ਹੁਣ ਪੇਰੋਲ ਲੈ ਕੇ ਜਿਹੜਾ ਆਉਣਾ ਚਾਹੁੰਦੇ ਆ।